पहला सवाल कि वजह के बनी ये जिहड़ी पॉलिसी आई है ਇਹਦੀ ਕੀ ਵਜ੍ਹਾ ਬਣੀ ਆਖਿਰ? ਸ਼ੁਕਰੀਆ। ਦੇਖੋ ਇਹਦੀ ਵਜ੍ਹਾ ਜਿਹੜੀ ਹੈ ਉਹ ਤੇ ਸਾਫ਼ ਨਜ਼ਰ ਆ ਰਹੀ ਹੈ ਕਿ ਜਾਂ ਤੇ ਹਕੂਮਤ ਦੇ ਵਿੱਚ ਕੁਝ ਲੋਕ ਐਸੇ ਮੌਜੂਦ ਨੇ ਅੱਛਾ ਜਿਹੜੇ ਹਕੂਮਤ ਦੇ ਦੁਸ਼ਮਣ ਨੇ ਔਰ ਹਕੂਮਤ ਨੂੰ ਚਾਹੁੰਦੇ ਨੇ ਜਿਹੜਾ ਇਹਨਾਂ ਨੇ ਬੜੀ ਮਿਹਨਤ ਕਰਕੇ ਤੇ ਕੋਈ ਥੋੜਾ ਬਹੁਤ ਇਮੇਜ ਆਪਣਾ ਬਣਾਇਆ ਸੀ ਔਰ ਖਾਸ ਕਰ ਪੰਜਾਬ ਦੇ ਵਿੱਚ ਔਰ ਫਿਰ ਵਫਾਕ ਦੇ ਵਿੱਚ ਕਿ ਹਕੂਮਤ ਨੇ ਕਿਹਾ ਜੀ ਅਸੀਂ ਇਸਲਾਹਾਤ ਕਰ ਰਹੇ ਹਾਂ, ਸਖਤ ਫੈਸਲੇ ਕਰ ਰਹੇ ਹਾਂ, ਬੜੀ ਤਨਕੀਦ ਵੀ ਹੋਈ, IMF ਦਾ ਸਹਾਰਾ ਲਿਆ ਤੇ ਕੁਝ ਬਿਹਤਰੀ ਹੋਣੀ ਸ਼ੁਰੂ ਹੋਈ ਸੀ ਤੇ ਹੁਣ ਕੁਝ ਲੋਕ ਥੋੜਾ ਜਿਹਾ ਇਹਨਾਂ ਨੂੰ ਕਬੂਲ ਕਰਨਾ ਸ਼ੁਰੂ ਹੋਏ ਸਨ। ਅੱਛਾ ਤੇ ਸ਼ਾਇਦ ਉਹ ਐਸੇ ਮੁਸ਼ੀਰ ਸਨ ਕਿ ਉਹਨਾਂ ਨੇ ਫਿਰ ਇਹਨਾਂ ਨੂੰ ਕਿਹਾ ਕਿ ਜੀ ਉਹ ਐਸੀ ਇੱਕ ਜ਼ਰਬ ਲਗਾਈ ਜਾਏ ਤੇ ਵਾਪਸ ਉੱਥੇ ਲਿਆ ਜਾਵੇ। ਤੇ ਉਹ ਦੇਖੋ ਹੁਣ ਜਿਸ ਦਿਨ ਦਾ ਇਹ ਕੀਤਾ ਤੇ ਇਹਨਾਂ ਦੇ ਨਾਲ ਕੁੱਤੇ ਵਾਲੀ ਹੋ ਰਹੀ ਹੈ ਔਰ ਸਾਰਾ ਜਿਹੜਾ ਉਹ ਜਿਹੜੇ ਇਹਨਾਂ ਦੇ ਆਪਣੇ ਜਿਹੜੇ ਕੈਂਪ ਦੇ ਲੋਕ ਹਕੂਮਤ ਦੇ ਵਿੱਚ ਲੋਕ ਕਹਿ ਰਹੇ ਨੇ, ਬਲਕਿ ਮੈਂ ਅੱਜ ਵੇਖ ਰਿਹਾ ਸੀ ਸ਼ਾਇਦ ਆਬਿਦ ਚਰਲੀ ਸਾਹਿਬ ਜਾਂ ਕਿਸੇ ਕਿਹਾ ਕਿ ਜੀ ਨਹੀਂ ਉਹ ਵੀ ਤਨਕੀਦ ਕਰ ਰਹੇ ਇਹਨਾਂ ਦੇ ਇਤਿਹਾਦੀ। ਅੱਜ ਤੁਸੀਂ ਦੇਖੋ ਨਾ ਸ਼ਾਜ਼ੀਆ ਮਰੀ ਨੇ ਖੁੱਲ ਕੇ ਸ਼ਹਿਰੀ ਰਹਿਮਾਨ ਕੀਤਾ, ਸ਼ਹਿਰੀ ਰਹਿਮਾਨ ਨੇ ਕੀਤਾ ਜੀ ਕਿ ਅਸੀਂ ਹਕੂਮਤ ਦੇ ਅਲਾਈ ਜ਼ਰੂਰ ਹੈ ਲੇਕਿਨ ਉਹਨਾਂ ਦੀ ਪਾਲਿਸੀਆਂ ਦਾ ਅਸੀਂ ਹਿੱਸਾ ਨਹੀਂ ਹੈ। ਠੀਕ ਹੈ। ਔਰ ਉਹਨਾਂ ਨੇ ਮੁਤਾਲਬਾ ਵੀ ਕੀਤਾ ਕਿ ਇਸ ਨੂੰ ਵਾਪਸ ਲਓ ਔਰ ਜਿਹੜਾ ਜਵਾਬ ਪੇਸ਼ ਕਰ ਰਹੇ ਨੇ ਜਵਾਬ ਤੇ ਪੇਸ਼ ਕਰ ਰਹੇ ਨੇ ਕਿ ਚੂੰਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤੁਹਾਡੇ ਨੈਸ਼ਨਲ ਗ੍ਰਿਡ ਦੇ ਵਿੱਚੋਂ ਨਿਕਲੀ ਜਾ ਰਹੇ ਨੇ ਤੇ ਔਰ ਤੁਹਾਡੇ ਸੋਲਰ ਤੇ ਜਾ ਰਹੇ ਨੇ ਔਰ ਨੈਟ ਮੀਟਰਿੰਗ ਦੀ ਵਜ੍ਹਾ ਤੋਂ ਇਹਨਾਂ ਦਾ ਖਿਆਲ ਇਹ ਹੈ ਕਿ ਚੂੰਕਿ ਜਿਹੜੇ ਇਹਨਾਂ ਦੇ IPPs ਦੇ ਨਾਲ ਮੁਆਹਦੇ ਹੋਏ ਨੇ ਔਰ ਲੌਂਗ ਟਰਮ ਮੁਆਹਦੇ ਨੇ ਔਰ ਉਹਨਾਂ ਮੁਆਹਦਿਆਂ ਦੇ ਵਿੱਚ ਇਹਨਾਂ ਨੇ ਲਿਖਿਆ ਦਾ ਕਿ ਅਗਰ ਉਹਨਾਂ ਨੂੰ ਉਹਨਾਂ ਦਾ ਜਿਹੜਾ ਰਾ ਮਟੀਰੀਅਲ ਯਾਨੀ ਕਿ ਜਿਹੜਾ ਫਿਊਲ ਯੂਜ਼ ਹੁੰਦਾ ਖਾਸ ਕਰ LNG ਕਹਿ ਲਓ ਜਾਂ ਸੂਈ ਗੈਸ ਕਹਿ ਲਓ ਉਹ ਅਗਰ ਉਹ ਫਰਾਹਮ ਨਹੀਂ ਕਰਦੇ ਉਸ ਫਰਾਹਮ ਨਾ ਕਰਨੇ ਦੀ ਵਜ੍ਹਾ ਤੋਂ ਅਗਰ ਉਹ ਪਾਵਰ ਪਲਾਂਟਸ ਆਪਣੇ ਫੁੱਲ ਐਫੀਸ਼ੀਐਂਸੀ ਦੇ ਉੱਤੇ ਨਹੀਂ ਚੱਲਦੇ ਤੇ ਉਸ ਸੂਰਤ ਜਿਹੜੀ ਹਕੂਮਤ ਨੇ ਆਪਣੀ ਕਮਿਟਮੈਂਟ ਕੀਤੀ ਹੈ ਉਸ ਨੂੰ ਓਨ ਕਰੇਗੀ ਔਰ ਜਿਤਨੇ ਯੂਨਿਟ ਉਹਨਾਂ ਨੇ ਕਿਹਾ ਕਿ ਅਸੀਂ ਜਿਸ IPPs ਦੇ ਕੋਲੋਂ ਜਿਨ੍ਹਾਂ ਨਾਲ ਵੀ ਜਿਤਨੇ ਐਗਰੀਮੈਂਟ ਹੋਏ ਨੇ ਕਿ ਅਸੀਂ ਇਹਨਾਂ ਕੋਲੋਂ 1 ਲੱਖ ਯੂਨਿਟ ਖਰੀਦਾਂਗੇ ਜਾਂ 1000 ਯੂਨਿਟ ਖਰੀਦਾਂਗੇ ਉਹ ਅਸੀਂ ਉਹਨਾਂ ਦੇ ਪੈਸੇ ਉਹਨਾਂ ਨੂੰ ਦੇਵਾਂਗੇ ਅਗਰ ਉਹ ਨਹੀਂ ਖਰੀਦ ਦਿੱਤੇ। ਠੀਕ ਹੈ। ਤੇ ਉਹ ਕਹਿ ਰਹੇ ਨੇ ਕਿ ਚੂੰਕਿ ਬਹੁਤ ਸਾਰੇ ਲੋਕ ਗ੍ਰਿਡ ਚੋਂ ਨਿਕਲ ਗਏ ਨੇ ਔਰ ਉਹਨਾਂ ਨੇ ਸੋਲਰਾਈਜੇਸ਼ਨ ਦੀ ਤਰਫ ਚਲੇ ਗਏ ਨੇ ਔਰ ਫਿਰ ਉਹ ਨਾ ਸਿਰਫ ਆਪਣੀ ਜ਼ਰੂਰਤ ਬਿਜਲੀ ਦੀ ਪੂਰੀ ਕਰ ਰਹੇ ਨੇ ਬਲਕਿ ਉਹ ਐਕਸਟਰਾ ਬਿਜਲੀ ਨੈਸ਼ਨਲ ਗ੍ਰਿਡ ਵਿੱਚ ਵੀ ਦੇ ਰਹੇ ਨੇ। ਤੇ ਜਦੋਂ ਨੈਸ਼ਨਲ ਗ੍ਰਿਡ ਵਿੱਚ ਉਹ ਬਿਜਲੀ ਦੇ ਰਹੇ ਨੇ ਤੇ ਉਹਦੀ ਵਜ੍ਹਾ ਤੋਂ ਫਿਰ ਜ਼ਾਹਿਰ ਹੈ ਉਹਨਾਂ ਦੀ ਪ੍ਰੋਡਕਸ਼ਨ ਦੀ ਜਿਹੜੀ ਨੀਡ ਹੁੰਦੀ ਹੈ ਮਜ਼ੀਦ ਕਮ ਹੋ ਜਾਂਦੀ ਹੈ, ਫਿਰ ਉਹ ਕੈਪੈਸਿਟੀ ਚਾਰਜਸ ਵੱਧ ਜਾਂਦੇ ਨੇ। ਠੀਕ। ਤੇ ਉਹ ਕੈਪੈਸਿਟੀ ਚਾਰਜਸ ਦੇ ਵਧਣ ਦੀ ਵਜ੍ਹਾ ਤੋਂ ਕਹਿੰਦੇ ਨੇ ਕਿ ਸਾਡੇ ਕੋਲ ਇਤਨਾ ਕੁਸ਼ਨ ਵੀ ਨਹੀਂ ਹੁੰਦਾ ਕਿ ਅਸੀਂ ਬੇਸ ਟੈਰਿਫ ਰਿਵਿਊ ਕਰ ਸਕੀਏ, ਉਸ ਨੂੰ ਕਮ ਕਰ ਸਕੀਏ ਔਰ ਨਾ ਸਾਡੇ ਕੋਲ ਇਤਨਾ ਕੁਸ਼ਨ ਹੁੰਦਾ ਕਿ ਅਸੀਂ ਜਿਹੜਾ ਹੈ ਕਿ ਆਮ ਲੋਕਾਂ ਨੂੰ ਕੋਈ ਰਿਲੀਫ ਦੇ ਸਕੀਏ ਔਰ એનર્ਜੀ ਮਿਕਸ ਆਪਣਾ ਬਿਹਤਰ ਕਰ ਸਕੀਏ ਕਿਉਂਕਿ ਸਾਡੇ ਕੋਲ ਪੈਸੇ ਨਹੀਂ ਹੁੰਦੇ। ਤੇ ਜਵਾਬ ਇਹ ਬਣਾਇਆ ਔਰ ਦੂਸਰੀ ਜਿਹੜੀ ਵਜ੍ਹਾ ਹੈ ਕਿ ਜਿਹੜੀ ਪਬਲਿਕਲੀ ਵੀ ਕਹਿੰਦੇ ਨੇ ਕਿ IMF ਔਰ IMF ਵੀ ਚੂੰਕਿ ਜਦੋਂ ਵੀ ਤੁਹਾਡਾ ਰੈਵਨਿਊ ਦਾ ਗੈਪ ਆਉਂਦਾ ਹੈ ਤੇ ਉਹ ਵੀ ਇੱਕ ਈਜ਼ੀ ਵੇ ਤਲਾਸ਼ ਕਰਦਾ ਹੈ। ਉਹ ਵੀ ਕਹਿੰਦਾ ਕਿ ਜੀ ਤੁਸੀਂ ਬਜਾਏ ਇਸਦੇ ਕਿ ਆਪਣੀ ਐਫੀਸ਼ੀਐਂਸੀ ਬਿਹਤਰ ਕਰਕੇ ਟੈਕਸ ਟਾਰਗੇਟ ਨੂੰ ਅਚੀਵ ਕਰੋ ਔਰ ਲੋਕਾਂ ਤੋਂ ਹੀ ਤੁਸੀਂ ਜੀ ਟੈਕਸ ਨੈਟ ਨੂੰ ਵਧਾਓ, ਨਵੇਂ ਲੋਕਾਂ ਨੂੰ ਟੈਕਸ ਨੈਟ ਲਿਆ ਕੇ ਤੇ ਟੈਕਸ ਰੈਵਨਿਊ ਵਧਾਓ ਜਾਂ ਤੁਸੀਂ ਜਿਹੜਾ ਹੈ ਕਿ ਜਿਹੜੀ ਲੂਪ ਹੋਲਸ ਨੇ ਜਾਂ ਜਿਹੜੀ ਲੀਕੇਜ ਹੋਈ ਹੈ ਟੈਕਸ ਦੀ ਉਸ ਨੂੰ ਰੋਕ ਕੇ ਟੈਕਸ ਚੋਰੀ ਨੂੰ ਰੋਕ ਕੇ ਤੇ ਰੈਵਨਿਊ ਵਧਾਓ ਔਰ ਜਿਹੜੇ ਤੁਹਾਡੇ ਮੁਕੱਦਮਾਤ ਜਿਹੜੇ ਪੈਸੇ ਫਸੇ ਦੇ ਨੇ ਉਹਨਾਂ ਨੂੰ ਕਰੋ। ਤੇ ਉਹ ਵੀ ਕਹਿੰਦਾ ਕਿ ਇਹ ਇਹਨਾਂ ਨੇ ਕਰਨਾ ਨਹੀਂ ਹੈ ਕਿਉਂਕਿ ਉਹਨਾਂ ਨੂੰ ਵੀ ਬੜਾ ਐਕਸਪੀਰੀਅੰਸ ਹੋ ਗਿਆ ਕੋਈ ਪਹਿਲਾ ਪ੍ਰੋਗਰਾਮ ਕਰ ਨਹੀਂ ਹੋਇਆ ਉਹ ਇਹ ਉਸ ਨੂੰ ਐਡਮਿਨਿਸਟ੍ਰੇਟਿਵ ਮੇਜਰ ਦਾ ਨਾਮ ਦਿੰਦੇ ਨੇ ਤੇ ਹੁਣ ਐਡਮਿਨਿਸਟ੍ਰੇਟਿਵ ਮੇਜਰ ਜਿਹੜੇ ਨੇ ਉਹ IMF ਦੀ ਚਿੜ ਬਣ ਗਈ ਹੈ ਤੇ IMF ਇਹਨਾਂ ਮੇਜਰਸ ਨੂੰ ਸੀਰੀਅਸ ਨਹੀਂ ਲੈਂਦਾ। ਉਹ ਜੋ ਹੀ ਉਹਦੇ ਅੱਗੇ ਰੱਖਦੇ ਨੇ ਉਹ ਸਾਈਡ ਤੇ ਕਰ ਦਿੰਦਾ। ਉਹ ਕਹਿੰਦੇ ਜਿਹਨੂੰ ਤੇ ਤੁਸੀਂ ਸਾਈਡ ਤੇ ਰੱਖੋ ਸਾਡੇ ਨਾਲ ਤੁਸੀਂ ਅਗਲੀ ਗੱਲ ਕਰੋ ਫਿਰ ਉਹ ਆ ਜਾਂਦਾ ਹੈ ਕਿਉਂਕਿ ਉਹ ਕੈਲਕੂਲੇਸ਼ਨ ਗਈ ਦੀ ਹੁੰਦੀ ਹੈ ਕਿ ਇਤਨੇ ਅਰਬ ਯੂਨਿਟ ਸਾਡੇ ਯੂਟਿਲਾਈਜ਼ ਹੁੰਦੇ ਨੇ ਔਰ ਇਤਨੇ ਅਰਬ ਦੇ ਉੱਤੇ ਅਗਰ 1 ਰੁਪਿਆ ਵੀ ਯੂਨਿਟ ਦਾ ਇਨਕਰੀਜ਼ ਇੰਨੇ ਪੈਸੇ ਆਵਾਮ ਤੋਂ ਲੈ ਲਵਾਂਗੇ। ਇਤਨੇ ਅਰਬ ਰੁਪਏ ਆ ਜਾਂਦੇ। ਸਰ ਮੈਂ ਸੁਣ ਰਿਹਾ ਸਾਂ ਅਵੈਸ ਲਗਾਰੀ ਸਾਹਿਬ ਨੂੰ ਵਜ਼ੀਰ ਸਾਹਿਬ ਨੂੰ ਉਹ ਕਹਿ ਰਹੇ ਨੇ ਕਿ ਜਿਹੜੀ ਅਸੀਂ ਇਹ ਪਾਲਿਸੀ ਲੈ ਆਇਆ ਨਾ ਇਹ ਤੇ ਅਸੀਂ ਆਵਾਮ ਦੇ ਫਾਇਦੇ 'ਚ ਲੈ ਆਇਆ ਕਿਉਂਕਿ ਜਿਹੜਾ ਸੋਲਰ ਨੈਟ ਮੀਟਰਿੰਗ ਹੈ ਅਗਰ ਅਸੀਂ ਇਹ ਪਾਲਿਸੀ ਨਾ ਲੈ ਆਉਂਦੇ ਤੇ ਫਿਰ ਜਿਹੜਾ ਆਮ ਇੱਕ ਜਿਹੜਾ ਸਾਡਾ ਕਸਟਮਰ ਹੈ ਉਹਦੇ ਉੱਤੇ ਬੋਝ ਪਾਉਂਦਾ ਕਿਉਂਕਿ ਜ਼ਾਹਿਰ ਹੈ ਲੋਕ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੋ ਨਿਕਲ ਰਹੇ ਨੇ ਗ੍ਰਿਡ ਵਿੱਚੋਂ ਫਿਰ ਪੈਸੇ ਤੇ ਦੇਣੇ ਹੀ ਪੈਣੇ ਨੇ ਤਾਂ ਉਹ ਕਹਿੰਦੇ ਨੇ ਕਿ ਜੀ ਅਸੀਂ ਤੇ ਆਲਰੇਡੀ ਸਬਸਿਡਾਈਜ਼ ਕਰਕੇ ਦੇ ਰਹੇ ਸਾਂ ਔਰ ਅਗਰ ਅਸੀਂ ਇਸ ਤਰ੍ਹਾਂ ਜਿਹੜੇ ਨੈਟ ਮੀਟਰਿੰਗ ਵਾਲੇ ਉਹਨਾਂ ਨੂੰ ਪੈਸੇ ਜ਼ਿਆਦਾ ਦਿੰਦੇ ਰਹੇ ਤੇ ਫਿਰ ਤੇ ਆਮ ਆਦਮੀ ਤੇ ਸਾਨੂੰ ਬੋਝ ਪਾਉਣਾ ਪੈਂਦਾ। ਇਸ ਵਾਸਤੇ ਅਸੀਂ ਸੋਚਿਆ ਕਿ ਜੀ ਕਮ ਸੇ ਕਮ ਆਮ ਆਦਮੀ ਨੂੰ ਤਾਂ ਫਾਇਦਾ ਹੋ ਜਾਵੇ। ਨਹੀਂ ਦੇਖੋ ਇਹ ਉਹਨਾਂ ਦਾ ਜਵਾਬ ਜਿਹੜਾ ਨਾ ਦੁਰਸਤ ਨਹੀਂ ਹੈ ਔਰ ਬਦਕਿਸਮਤੀ ਇਹ ਹੈ ਕਿ ਜਿਤਨੇ ਫੈਸਲੇ ਤੁਸੀਂ ਪਾਕਿਸਤਾਨ ਦੀ ਤਾਰੀਖ ਦੇਖ ਲਓ ਕੱਢ ਕੇ ਪਾਕਿਸਤਾਨ ਬਣਨ ਤੋਂ ਲੈ ਕੇ ਅੱਜ ਤੱਕ ਜਿਤਨੇ ਵੀ ਇਸ ਤਰ੍ਹਾਂ ਦੇ ਫੈਸਲੇ ਕੀਤੇ ਗਏ ਇਹਨਾਂ ਨੇ ਜਿਸ ਦੇ ਨਾਲ ਆਵਾਮ ਦਾ ਗਲਾ ਘੁੱਟਿਆ ਜਾਂਦਾ ਜਾਂ ਆਵਾਮ ਦੀ ਮੁਸ਼ਕਲਾਤ ਜਿਹੜੀਆਂ ਵਧਾਈਆਂ ਜਾਂਦੀਆਂ ਨੇ ਉਹ ਸਾਰੇ ਫੈਸਲੇ ਇਸੇ ਬੁਨਿਆਦ ਤੇ ਕੀਤੇ ਜਾਂਦੇ ਨੇ ਇਹੀ ਨਾਰਾ ਲਗਾ ਕੇ ਕੀਤੇ ਜਾਂਦੇ ਨੇ ਕਿ ਅਸੀਂ ਆਵਾਮ ਦੇ ਮਫਾਦ ਵਿੱਚ ਕਰ ਰਹੇ ਹਾਂ।
ਮੈਨੂੰ ਅੱਜ ਤੱਕ ਇਹ ਗੱਲ ਸਮਝ ਨਹੀਂ ਆਈ ਉਹ ਕਿਹੜਾ ਮਫਾਦ ਹੈ ਕਿ ਜਿਹੜਾ ਆਵਾਮ ਦੇ ਮਫਾਦ ਲਈ ਤੁਸੀਂ ਫੈਸਲਾ ਕਰਦੇ ਹੋ ਤੇ ਆਵਾਮ ਦੀ ਜ਼ਿੰਦਗੀ ਜਿਹੜੀ ਹੈ ਉਹ ਜੀਰਨ ਹੋ ਜਾਂਦੀ ਹੈ। ਅਗਰ ਆਵਾਮ ਦੇ ਮਫਾਦ ਦੇ ਵਿੱਚ ਤੁਸੀਂ ਫੈਸਲਾ ਕਰ ਰਹੇ ਹੋ ਤੇ ਆਵਾਮ ਦੀ ਜ਼ਿੰਦਗੀ ਸਹਲ ਹੋਣੀ ਚਾਹੀਦੀ ਹੈ ਔਰ ਇਹਦੇ ਨਾਲ ਜਿਹੜਾ ਫਾਇਦਾ ਪਹੁੰਚਦਾ ਉਹ ਫਿਰ ਉਹੀ ਅਸ਼ਰਾਫੀਆਂ ਨੂੰ ਪਹੁੰਚਦਾ। ਤੁਸੀਂ ਦੇਖੋ ਨਾ ਹੁਣ ਇਹ ਜਿਹੜੀ ਇੰਪੋਰਟ ਹੁੰਦੀ ਹੈ ਪਲੇਟਸ ਕੌਣ ਇੰਪੋਰਟ ਕਰਦਾ, ਇਹ ਵੱਡੀਆਂ ਕੰਪਨੀਆਂ ਕਿਹਨੇ ਬਣਾਈਆਂ। ਮੈਂ ਹੁਣ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਚਾਹੁੰਦਾ। ਲਾਸਟ ਟਾਈਮ ਮੈਂ ਇੱਕ ਬਹੁਤ ਵੱਡੇ ਜਿਹੜੀ ਕੰਪਨੀ ਹੈ ਜਿਹੜੀ ਇਹ ਇੰਪੋਰਟ ਵੀ ਕਰਦੀ ਹੈ ਔਰ ਇਹ ਸਰਵਿਸਿਜ਼ ਵੀ ਫਰਾਹਮ ਕਰਦੀ ਹੈ ਸੋਲਰਾਈਜੇਸ਼ਨ ਦੀ, ਉਹਦੇ ਇਵੈਂਟ ਵਿੱਚ ਸਾਂ। ਅੱਛਾ। ਤੇ ਮੈਂ ਕਹਿੰਦਾ ਕਿ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਕਿ ਮੈਂ ਇੱਕ ਉਹਨਾਂ ਦੇ ਕਰਤਾ ਧਰਤਾ ਦੇ ਨਾਲ ਸ਼ੁਗਲ ਦੇ ਵਿੱਚ ਗੱਲ ਕੀਤੀ। ਮੈਂ ਕਿਹਾ ਯਾਰ ਜਿਤਨਾ ਤੁਸੀਂ ਐਕਸਪੈਂਸ ਇਸ ਇਵੈਂਟ 'ਤੇ ਕੀਤਾ ਹੈ ਔਰ ਅਗਰ ਤੁਸੀਂ ਇਸ ਇਵੈਂਟ ਨੂੰ ਮਹਦੂਦ ਵੀ ਕਰ ਸਕਦੇ ਹੋ, ਮੈਨੂੰ ਇਸ ਇਵੈਂਟ ਦੀ ਸਮਝ ਨਹੀਂ ਆਈ ਕਿ ਜਿਸ ਤਰੀਕੇ ਨਾਲ ਤੁਸੀਂ ਇਸ ਨੂੰ ਕੀਤਾ ਹੈ ਤੇ ਅਗਰ ਤੁਸੀਂ ਇਹ ਜਿਹੜਾ ਬੈਨੀਫਿਟ ਹੈ ਔਰ ਪੈਸਾ ਹੈ ਇਹ ਤੁਸੀਂ ਪਾਸ ਔਨ ਕਰ ਦਿਓ ਜਿਹੜੇ ਤੁਹਾਡੇ ਸੋਲਰ ਦੇ ਕੰਜ਼ਿਊਮਰ ਆਉਂਦੇ ਨੇ ਤੁਹਾਡੇ ਸਰਵਿਸ ਲੈਣ ਵਾਸਤੇ, ਕਿਆ ਤੁਸੀਂ ਨਹੀਂ ਸਮਝਦੇ ਕਿ ਤੁਹਾਡਾ ਜਿਹੜਾ ਸਕੋਪ ਹੈ ਵੱਧ ਜਾਏਗਾ। ਤੇ ਹੱਸ ਪਏ। ਉਹ ਕਹਿ ਰਹੇ ਕਿ ਯਾਰ ਉਹ ਰੱਖ ਰਖਾਓ ਵੀ ਰੱਖਣਾ ਪੈਂਦਾ ਹੈ ਕਿ ਅਗਰ ਇਹ ਨਾ ਕਰੋ ਨਾ ਤੇ ਫਿਰ ਸਾਡੇ ਕਸਟਮਰ ਜ਼ਿਆਦਾ ਨਹੀਂ ਆਉਂਦੇ। ਤੇ ਸੋ ਕਹਿਣ ਦਾ ਮਕਸਦ ਇਹ ਹੈ ਕਿ ਇਹ ਮੈਂ ਇਸ ਬਿਆਨੀਆਂ ਦੇ ਨਾਲ ਇਤਫਾਕ ਨਹੀਂ ਕਰਦਾ। ਔਰ ਤੁਸੀਂ ਦੇਖੋ ਅੱਛਾ ਇਸ ਤੋਂ ਵੀ ਵੱਡੀ ਹੈਰਤ ਵਾਲੀ ਗੱਲ ਜਿਹੜੀ ਹੈ ਕਿ ਇਹਦਾ ਮਤਲਬ ਹੈ ਕਿ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਔਰ ਚੀਜ਼ਾਂ ਬਣਦੀਆਂ ਨੇ ਇੱਕ ਬੜਾ ਸਵਾਲੀਆ ਨਿਸ਼ਾਨ ਉੱਠ ਰਿਹਾ ਕਿ ਕਿਆ ਪ੍ਰਾਈਮ ਮਿਨਿਸਟਰ ਇਤਨਾ ਕਮਜ਼ੋਰ ਹੈ ਜਾਂ ਉਸਨੂੰ ਇਹ ਪੁੱਛਦੇ ਨਹੀਂ ਹੈ ਕਿ ਉਸਦੇ ਇਲਮ 'ਚ ਲਾਏ ਬਗੈਰ ਇਹ ਸਾਰਾ ਕੁਝ ਕਰ ਦਿੰਦੇ ਨੇ ਕਿ ਪ੍ਰਾਈਮ ਮਿਨਿਸਟਰ ਨੂੰ ਇਸ ਦੇ ਉੱਤੇ ਨੋਟਿਸ ਲੈ ਲਿਆ ਜਾਂ ਇਹ ਵੀ ਮਿਲੀ ਭਗਤ ਹੁੰਦੀ ਹੈ ਕਿ ਤੁਸੀਂ ਕਰੋ ਤੇ ਅਸੀਂ ਨੋਟਿਸ ਕਰਦੇ ਹਾਂ। ਇਹ ਹੁੰਦਾ ਨਾ ਤੇ ਫਿਰ ਅਸੀਂ ਉਹ ਜਿਵੇਂ ਹੁੰਦਾ ਨਾ ਕਿ ਪੈਟਰੋਲ ਪੋਲੀਟੀਕਲ ਹੁੰਦੇ ਆ। ਮੈਂ ਇੱਕ ਦੋ ਪਾਲਿਸੀ ਮੇਕਰਸ ਨੂੰ ਦੇਖਿਆ ਉਹ ਕਹਿੰਦੇ ਕਿ ਜਦੋਂ ਅਸੀਂ ਡਿਸੀਜਨ ਲੈਣ ਲੱਗਦੇ ਸਨ ਨਾ ਉਹਦੇ ਵਾਸਤੇ ਉਹ ਇੱਕ ਟਰਮ ਯੂਜ਼ ਕਰਦੇ ਸੀ। ਹੁਣ ਮੇਰੇ ਜ਼ਿਹਨ 'ਚੋਂ ਟਰਮ ਨਿਕਲ ਗਈ ਹੈ ਕਿ ਉਹ ਕਹਿੰਦੇ ਸੀ ਕਿ ਅਸੀਂ ਅਗਰ ਲੈਟਸ ਸਪੋਜ਼ ਅਸੀਂ ਪੈਟਰੋਲ 10 ਰੁਪਏ ਮਹਿੰਗਾ ਕਰਨਾ ਨਾ, ਇੱਕ ਮੈਂ ਐਗਜ਼ਾਮਪਲ ਦੇ ਤੌਰ 'ਤੇ ਪੇਸ਼ ਕਰ ਰਿਹਾ ਤੇ ਅਸੀਂ ਕਹਿੰਦੇ ਸੀ ਕਿ ਯਾਰ 12 ਦਾ ਅਨਾਉਂਸ ਕਰ ਦਿਓ ਤਾਂ ਕਿ 2 ਰੁਪਏ ਵਿੱਚ ਉਹ ਸ਼ੋਰ ਮਚਦਾ ਸੀ ਤੇ ਅਸੀਂ ਕਹਿੰਦੇ ਸੀ ਨਹੀਂ ਜੀ ਦੇਖੋ ਜੀ ਉਹਨਾਂ ਨੇ 12 ਦੀ ਪ੍ਰਪੋਜ਼ਲ ਕੀਤੀ ਸੀ ਅਸੀਂ ਨੋਟਿਸ ਲੈ ਕੇ 10 ਕਰ ਦਿੱਤਾ। ਹਾਂ 10 ਕਰ ਦਿੱਤਾ। ਕਰ ਅਸੀਂ ਉਹੀ ਲੈਂਦੇ ਹਾਂ, ਅਸੀਂ ਆਵਾਮ ਦੇ ਉੱਤੇ ਉੱਪਰੋਂ ਦੀ ਹੋ ਕੇ ਮਿਲ ਵੀ ਲੈਂਦੇ ਹਾਂ, ਉਹਨਾਂ ਦੇ ਅਹਿਸਾਨ ਵੀ ਕਰਦੇ ਨੇ। ਤੇ ਸੋ ਇਹ ਵੀ ਮੈਨੂੰ ਲੱਗਦਾ ਇੰਝ ਹੀ ਹੈ ਕਿ ਅੱਜ ਪ੍ਰਾਈਮ ਮਿਨਿਸਟਰ ਨੇ ਉਹਦਾ ਨੋਟਿਸ ਲੈ ਲਿਆ, ਇਜਲਾਸ ਵੀ ਕੀਤਾ ਔਰ ਇਹੀ ਵਜ਼ੀਰੇ ਤਵਾਨਾਈ ਨੇ ਜਿਨ੍ਹਾਂ ਨੂੰ ਉਹਨਾਂ ਨੇ ਹਦਾਇਤ ਕੀਤੀ ਹੈ, ਇਹੀ ਵਜ਼ੀਰੇ ਪੈਟਰੋਲੀਅਮ ਜਿਨ੍ਹਾਂ ਨੂੰ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਤੁਸੀਂ ਜਿਹੜੇ 4,66,000 ਜਿਹੜੇ ਸਾਰਫੀਨ ਨੇ ਉਹਨਾਂ ਦੀ ਜਿਹੜੇ ਬੋਝ ਹੈ ਜਾਂ ਉਹਨਾਂ ਦੀ ਜਿਹੜੀ ਕਾਸਟ ਹੈ ਉਹਨਾਂ ਦੀ ਜਿਹੜੀ ਕੀਮਤ ਹੈ ਉਹ 3 ਕਰੋੜ ਔਰ 76 ਲੱਖ ਜਿਹੜੇ ਨੈਸ਼ਨਲ ਗ੍ਰਿਡ ਦੇ ਕੰਜ਼ਿਊਮਰ ਨੇ ਉਹਨਾਂ ਦੇ ਉੱਤੇ ਨਾ ਪਾਓ। ਔਰ ਇਹ ਵੀ ਨਾ ਕਰੋ ਕਿ ਜਿਹੜੇ 4 ਲੱਖ ਔਰ 66,000 ਤੁਹਾਡੇ ਜਿਹੜੇ ਹੈ ਨੇ ਸੋਲਰ ਦੇ ਕੰਜ਼ਿਊਮਰ ਨੇ ਉਹਨਾਂ ਦੇ ਨਾਲ ਵੀ ਜ਼ਿਆਦਤੀ ਨਾ ਕਰੋ। ਯਾਨੀ ਕਿ ਉਹਨਾਂ ਨੇ ਵੀ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਹੈ। ਅੱਛਾ ਇਹ ਕਹਿ ਰਹੇ ਨੇ, ਮੈਂ ਇੱਕ ਗੱਲ ਹੋਰ ਵੀ ਪੁੱਛਾਂਗਾ। ਵੇਖੋ 120 ਅਰਬ ਰੁਪਏ ਦੀ ਗੱਲ ਕਰ ਰਹੇ ਨੇ ਕਿ ਜੀ 120 ਅਰਬ ਰੁਪਇਆ ਸਾਨੂੰ ਜਿਹੜਾ ਹੈ ਉਹ ਬਚ ਜਾਵੇਗਾ ਇਸ ਪਾਲਿਸੀ ਨਾਲ ਜਿਹੜਾ ਕੋਈ ਹੋ ਰਿਹਾ ਹੈ। ਤੁਹਾਨੂੰ ਕੀ ਲੱਗਦਾ ਹੈ? ਯਾਨੀ ਮੈਂ ਇੱਕ ਆਮ ਆਦਮੀ ਵਾਲੀ ਗੱਲ ਕਰਾਂ ਨਾ ਕਿ ਕੱਲ ਤੋਂ ਮੈਨੂੰ ਤੇ ਦੋਸਤ ਫੋਨ ਕਰ ਰਹੇ ਨੇ ਕਿ ਯਾਰ ਇੱਕ ਤੇ ਜ਼ਰੂਰ ਤੁਸੀਂ ਵੀ ਇਹਨੂੰ ਕਨਫਰਮ ਕਰ ਦੇਣਾ ਕਿ ਯਾਰ ਇਹਦੇ ਨਾਲ ਇਹ ਨਹੀਂ ਹੋਏਗਾ ਕਿ ਲੋਕਾਂ ਨੇ ਨੈਟ ਮੀਟਰਿੰਗ ਕਰਵਾਈ ਸੀ ਕਿ ਠੀਕ ਹੈ ਜੀ ਅਸੀਂ ਹੁਕੂਮਤ ਨੂੰ ਬਿੱਲ ਆਪਣਾ ਬਿਜਲੀ ਦੇਵਾਂਗੇ ਤੇ ਉਹਦੇ ਬਦਲੇ ਬਿਜਲੀ ਲਾਵਾਂਗੇ ਜਾਂ ਕੋਈ ਜਿਹੜਾ ਵੀ ਹਿਸਾਬ ਸੀ। ਤੇ ਜ਼ਿਆਦਾਤਰ ਲੋਕ ਹੁਣ ਫਿਰ ਨਸ ਰਹੇ ਨੇ ਜੀ ਕਿ ਅਸੀਂ ਫਿਰ ਲਿਥੀਅਮ ਦੇ ਬੈਟਰੀ ਲਵਾ ਲਈਏ ਤੇ ਅਸੀਂ ਆਫ ਗ੍ਰਿਡ ਹੋ ਜਾਈਏ। ਤੁਸੀਂ ਇਹ ਦੱਸੋ ਕਿ ਇਹਦੇ ਨਾਲ ਤੇ ਫਿਰ ਕੰਮ ਹੋਰ ਖਰਾਬ ਨਹੀਂ ਹੋ ਜਾਏਗਾ? ਠੀਕ ਹੈ ਕਿ ਜੀ ਉਹ ਬੰਦਾ ਜਿਹੜਾ ਤੁਹਾਨੂੰ ਯੂਨਿਟ ਦੇ ਰਿਹਾ ਸੀ ਉਹ ਅਗਰ ਲਿਥੀਅਮ ਬੈਟਰੀ ਲਾ ਲਵੇ, ਆਫ ਗ੍ਰਿਡ ਹੋ ਜਾਵੇ, ਸਿਰਫ ਬਿਜਲੀ ਦਾ ਮੀਟਰ ਬਾਹਰ ਲੱਗਾ ਹੋਵੇ, ਤੁਹਾਡਾ ਗ੍ਰੀਨ ਮੀਟਰ ਹਟਾ ਦੇਵੇ ਤੇ ਫਿਰ ਇਸ ਪਾਲਿਸੀ ਨਾਲ ਕਿੱਥੋਂ ਇੱਥੇ ਫਿਰ ਕੰਮ ਹੋਰ ਹੀ ਖਰਾਬ ਨਹੀਂ ਹੋ ਜਾਏਗਾ? ਮਜ਼ੀਦ ਨੁਕਸਾਨ ਹੋਏਗਾ। ਔਰ ਉਸ ਤੋਂ ਇਲਾਵਾ ਦੇਖੋ ਇਹ ਜ਼ਾਹਿਰ ਇੱਕ ਪੋਲੀਟੀਕਲ ਗਵਰਨਮੈਂਟ ਹੈ। ਪੋਲੀਟੀਕਲ ਗਵਰਨਮੈਂਟ ਨੂੰ ਡਿਸੀਜਨ ਲੈਣ ਤੋਂ ਪਹਿਲੇ ਸੋਚਣਾ ਚਾਹੀਦਾ। ਜਦੋਂ ਤੁਸੀਂ ਡਿਸੀਜਨ ਕਰਕੇ ਤੁਸੀਂ ਬਿਟਰੇ ਕਰ ਦਿਓ ਜਾਂ ਤੁਹਾਨੂੰ ਵਿਡਰਾ ਕਰਨਾ ਪੈਂਦਾ ਨਾ ਉਹਦੇ ਤੁਹਾਨੂੰ ਸਿਆਸੀ ਕੀਮਤ ਅਦਾ ਕਰਨੀ ਪੈਂਦੀ ਹੈ। ਹੁਣ ਵੀ ਤੇ ਤੁਸੀਂ ਦੇਖੋ ਤੁਹਾਡੇ ਆਪਣੇ ਲੋਕ ਤੁਹਾਡੇ ਆਪਣੇ ਕਾਰਨਰਸ ਵਿੱਚੋਂ ਆਵਾਜ਼ ਉੱਠ ਰਹੀ ਹੈ। ਤੇ ਅਗਰ ਤੁਸੀਂ ਇਸ ਨੂੰ ਪਹਿਲੇ ਹੀ ਮੁਸ਼ਾਵਰਤ ਦੇ ਨਾਲ ਕੋਈ ਐਸਾ ਕਮ ਸੇ ਕਮ ਦੇਖੋ ਜਸਟੀਫਾਈ ਤਰੀਕੇ ਨਾਲ ਕਰੋ ਨਾ। ਹਮੇਸ਼ਾ ਅਸੀਂ ਕਹਿੰਦੇ ਕੋਈ ਐਸਾ ਰੈਸ਼ਨਲ ਐਸਾ ਕੋਈ ਜਵਾਬ ਦਿਓ ਜਿਸ ਨੂੰ ਜ਼ਿਹਨ ਕਬੂਲ ਕਰੇ। ਠੀਕ ਹੈ। ਇੱਕ ਐਸਾ ਜਵਾਬ ਹੈ ਕਿ ਮੇਰੀ ਚੀਜ਼ ਤੁਸੀਂ ਮੇਰੇ ਕੋਲੋਂ ਲੈ ਰਹੇ ਹੋ ਲੈਟਸ ਸਪੋਜ਼ 10 ਰੁਪਏ ਔਰ ਤੁਸੀਂ ਮੇਰੀ ਹੀ ਚੀਜ਼ ਮੈਨੂੰ ਤੁਸੀਂ ਦੇ ਰਹੇ ਹੋ 50 ਰੁਪਏ। ਕੋਈ ਅਕਲਮੰਦੀ ਬਿਲਕੁਲ ਨਾ। ਤੁਸੀਂ ਅਗਰ ਕਰਨਾ ਵੀ ਹੈ ਚਲੋ ਤੁਸੀਂ ਇਹ ਇਸ ਹੱਦ ਤੱਕ ਸਮਝ ਆਉਂਦੀ ਹੈ। ਜਾਂ ਤੇ ਤੁਸੀਂ ਇੱਕ ਕੈਪ ਕਰ ਦਿਓ ਕਿ ਯਾਰ ਕਿਉਂਕਿ ਆਵਾਮ ਲਈ ਜਿਹੜਾ ਹੈ ਉਹ ਜ਼ਿੰਦਗੀ ਗੁਜ਼ਾਰਨਾ ਬੜਾ ਮੁਸ਼ਕਿਲ ਹੋ ਗਿਆ ਹੈ ਔਰ ਇੱਕ ਐਵਰੇਜ ਜਿਹੜਾ ਘਰ ਹੈ ਤੁਸੀਂ ਕਹਿ ਲਓ ਕਿ 10 ਕਿਲੋਵਾਟ ਤੱਕ ਲਿਮਿਟ ਰੱਖ ਲਓ, ਕੋਈ ਵੀ 10 ਨਹੀਂ ਚਲੋ ਉਸ ਤੋਂ ਕਮ ਕਰ ਲਓ, 5 ਕਿਲੋਵਾਟ 8 ਕਰ ਲਓ, 5 ਕਰ ਲਓ, ਜਿਹੜੀ ਵੀ ਇੱਕ ਤੁਸੀਂ ਲਿਮਿਟ ਰੱਖਣੀ ਹੈ ਕਿ 5 ਕਿਲੋਵਾਟ ਤੱਕ ਲਈ ਕੋਈ ਚੇਂਜ ਨਹੀਂ ਹੈ। ਠੀਕ ਹੈ। ਉਹ ਐਜ਼ ਇਟ ਇਜ਼ ਚੱਲੇਗਾ। ਔਰ ਉਸ ਤੋਂ ਉੱਤੇ ਜਿਹੜਾ ਵੱਡਾ ਕੋਈ ਲਾ ਰਿਹਾ ਉਸ ਤੋਂ ਉੱਤੇ ਵੀ ਤੁਸੀਂ ਬੇਸ਼ੱਕ 2 ਕਰ ਲਓ ਕਿ ਅਗਰ 5 ਤੋਂ ਬਾਅਦ ਜਿਹੜਾ 10 ਕਿਲੋਵਾਟ ਤੱਕ ਹੈ ਉਹਦਾ ਇਤਨਾ ਉਸ ਨੂੰ ਅਸੀਂ ਇਹ ਕਰਾਂਗੇ ਕਿ ਉਸ ਦੀ ਜਿਹੜੀ ਆਪਣੀ ਕੰਜ਼ੰਪਸ਼ਨ ਹੈ ਜਿਤਨੇ ਵੀ ਉਹਦੇ ਯੂਨਿਟ ਹੈ 300 ਯੂਨਿਟ ਹੈ 500 ਯੂਨਿਟ ਹੈ
ਉਸ ਯੂਨਿਟ ਤੱਕ ਉਸ ਨੂੰ ਅਸੀਂ ਯੂਨਿਟ ਦੇ ਬਦਲੇ ਯੂਨਿਟ ਕਰਾਂਗੇ। ਠੀਕ ਹੈ ਉਸ ਤੋਂ ਬਾਅਦ ਅਗਰ ਉਹਦੀ ਇਜ਼ਾਫੀ ਆਂਦੀ ਹੈ, ਲੈਟਸ ਸਪੋਜ਼ 400 ਯੂਨਿਟ ਉਹਦੀ ਪ੍ਰੋਡਕਸ਼ਨ ਹੈ, ਠੀਕ 300 ਯੂਟਿਲਾਈਜ਼ ਕਰ ਲੈਂਦਾ, 100 ਯੂਨਿਟ ਉਹ ਗਵਰਨਮੈਂਟ ਨੂੰ ਦੇ ਰਿਹਾ ਹੈ, ਠੀਕ ਹੈ ਤੇ ਉਹ 100 ਗਵਰਨਮੈਂਟ ਯੂਨਿਟ ਦੇ ਉੱਤੇ ਤੁਸੀਂ ਕਰ ਸਕਦੇ ਹੋ ਕਿ ਜੀ 100 ਯੂਨਿਟ ਜਿਹੜਾ ਅਸੀਂ ਲਵਾਂਗੇ ਉਹ ਅਸੀਂ ਇਸ ਰੇਟ ਦੇ ਉੱਤੇ ਦੇਵਾਂਗੇ। ਹਾਂ ਕੋਈ ਤਰੀਕਾ ਕਾਰ ਉਹਦਾ ਬਣਾਇਆ ਕੋਈ ਤਰੀਕਾ ਕਾਰ ਔਰ ਤੁਸੀਂ ਇਸੇ ਤਰ੍ਹਾਂ ਉਸ ਨੂੰ ਤੁਸੀਂ ਕੰਜ਼ੰਪਸ਼ਨ ਨਾਲ ਵੀ ਕਰ ਸਕਦੇ ਹੋ ਕਿ ਅਗਰ ਤੁਸੀਂ એનર્ਜੀ ਕੰਜ਼ਰਵੇਸ਼ਨ ਦੀ ਤਰਫ ਜਾਣਾ ਹੈ ਕਿ ਅਗਰ ਤੁਸੀਂ 300 ਯੂਨਿਟ ਤੱਕ ਤੁਸੀਂ ਸੋਲਰ ਵੀ ਲਾਇਆ ਗਿਆ ਤਾਂ ਅਗਰ ਤੁਸੀਂ 300 ਯੂਨਿਟ ਤੱਕ ਤੁਸੀਂ ਕਰਦੇ ਹੋ ਤੇ ਉਹ ਅਸੀਂ ਯੂਨਿਟ ਦੇ ਬਦਲੇ ਯੂਨਿਟ ਕਰ ਦਿਆਂਗੇ। ਅਗਰ ਤੁਸੀਂ ਯੂਨਿਟ ਤੁਹਾਡੇ 300 ਤੋਂ ਉੱਤੇ ਜਾਂਦੇ ਨੇ ਤੇ ਫਿਰ ਜਿਹੜੀ ਤੁਹਾਡੀ ਹੋਏਗੀ ਉਹ ਜਿਹੜੇ ਇਜ਼ਾਫੀ ਯੂਨਿਟ ਜਿਹੜੇ ਅਸੀਂ ਤੁਹਾਡੀ ਐਡਜਸਟ ਕਰਾਂਗੇ ਉਹ ਅਸੀਂ ਉਹਦੀ ਹਾਇਰ ਹੋਏਗੀ ਐਜ਼ ਕੰਪੇਅਰ ਟੂ ਕੋਈ ਤਰੀਕਾ ਕਾਰ ਬਿਹਤਰ ਤਰੀਕਾ ਐਸਾ ਹੋਣਾ ਚਾਹੀਦਾ ਕਿ ਜਿਹੜਾ ਲੋਕ ਕਬੂਲ ਕਰਨ। ਦੇਖੋ ਲੋਕਾਂ ਨੇ ਲੱਖਾਂ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ ਤੇ ਇਹ ਤੇ ਤੁਸੀਂ ਲੋਕਾਂ ਕੋਲੋਂ ਜੀਣ ਦਾ ਤੁਸੀਂ ਹੱਕ ਛੀਨ ਰਹੇ ਹੋ। इसी पॉइंट से सर मैं इसी पॉइंट तैयार एक छोटा जिहा ब्रेक लेना है, ब्रेक के बाद वापस आना है तो कुछ मजीद मामला ते इरशाद सानी साहब मौजूद ने। सोलर वाला मामला कल तो बड़ा चल रहा है, गल करेंगे एक छोटे ब्रेक के बाद। वेलकम बैक नाजरीन, प्रोग्राम विच गल कर रहे हैं सोलर नई जिहड़ी पॉलिसी आई है नैट मीटरिंग आम आवाम दे नाल हुकूमत की करन जा रही है। इरशाद अंसारी साहब मेरे नाल मौजूद ने। इरशाद अंसारी साहब पुछना मैं यही चाह रहा सां, तुसीं ब्रेक तो पहले भी गल कर रहे सो कि पहले असी ले आने कि जी सारे आओ सोलर पॉलिसी ले आने और उसके बाद करोड़ा अरबा रुपए की असी जिहड़ा है वो इंपोर्ट कर लैने। आम आवाम बेचारी वो एक बंदा जिहड़ा बिजली के बिल तो तंग सी उस किसे तू फाड़ फूड़ के कोई 8-10 लाख रुपए ला के 12 लाख रुपए ला के उस पूरा सोलर सिस्टम लाया तो उसके बाद जिहड़ा है असी हुण उन्होंने कह रहे हैं कि भाई सॉरी ये जिहड़ा तुसीं लाया सी ना ਇਹਦੇ ਵਿੱਚ ਕਸੂਰ ਕਿਹਦਾ? ਅਸੀਂ ਉਹ ਪਾਲਿਸੀ ਇਹ ਪਹਿਲੇ ਪਾਲਿਸੀ ਬਣਾਈ ਕਿਉਂ ਗਈ ਤੇ ਇਹ ਫਿਰ ਇਹ ਹੀ ਹੋਇਆ ਨਾ ਕਿ ਜੇ ਤੁਸੀਂ ਜਿਹੜੀ ਪਾਲਿਸੀ ਬਣਾਉਂਦੇ ਹੋ ਲੌਂਗ ਟਰਮ ਨਹੀਂ ਹੁੰਦੀ, ਉਹ ਤੁਸੀਂ ਫਾਇਦੇ ਵਾਸਤੇ ਵਕਤੀ ਤੌਰ ਤੇ ਕਰਦੇ ਹੋ, ਫਿਰ ਉਹਦੇ ਬਾਅਦ ਜਿਹੜੀ ਹੋਵੇ ਅਗਲੇ ਮਾਮਲੇ 'ਚ ਇਹ ਹੀ ਹੈ। ਦੇਖੋ ਸਾਡਾ ਬੁਨਿਆਦੀ ਮਸਲਾ ਇਕਨੋਮੀ ਦਾ ਇਹੀ ਹੈ। ਪੂਰੀ ਦੁਨੀਆ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਚਾਈਨਾ, ਈਵਨ ਦੈਟ ਬੰਗਲਾਦੇਸ਼, ਇੰਡੀਆ ਔਰ ਡਿਵੈਲਪ ਕੰਟਰੀਜ਼ ਦੇ ਵਿੱਚ ਤੁਸੀਂ ਚਲੇ ਜਾਓ, USA ਚਲੇ ਜਾਓ, UK ਚਲੇ ਜਾਓ, ਠੀਕ ਹੈ ਤੁਸੀਂ ਕਿਸੇ ਵੀ ਮੁਲਕ ਨੂੰ ਅਗਰ ਤੁਸੀਂ ਚੱਕ ਕੇ ਦੇਖੋਗੇ ਨਾ ਤੇ ਅਗਰ ਉਹਨਾਂ ਦੀ ਤਰੱਕੀ ਦੇ ਪਿੱਛੇ ਤੁਸੀਂ ਜਾਓਗੇ ਨਾ ਤਾਂ ਇੱਕ ਚੀਜ਼ ਤੁਹਾਨੂੰ ਕਾਮਨ ਮਿਲੇਗੀ, ਠੀਕ ਉਹ ਲੌਂਗ ਟਰਮ ਪਾਲਿਸੀ ਹੈ। ਠੀਕ ਹੈ ਅੱਜ ਵੀ ਤੁਸੀਂ ਦੇਖੋ ਮੈਂ ਕੱਲ ਜਾਪਾਨ ਪਾਕਿਸਤਾਨ ਬਿਜ਼ਨਸ ਸੈਮੀਨਾਰ ਸੀ ਉਸ ਦੇ ਵਿੱਚ ਵੀ ਬੈਠਾ ਸਾਂ। ਠੀਕ ਹੈ ਉਹਦੇ ਜਿਹੜੇ ਕੀਨੋਟ ਸਪੀਕਰ ਸਨ ਜੈਪਨੀਜ਼ ਵੀ ਔਰ ਪਾਕਿਸਤਾਨੀ ਵੀ, ਉਹਨਾਂ ਦਾ ਵੀ ਸੇਮ ਪੁਆਇੰਟ ਇਹੀ ਸੀ। ਠੀਕ ਹੈ ਉਸ ਤੋਂ ਬਾਅਦ ਉਸੇ ਦਿਨ ਜਦੋਂ ਸ਼ਾਮੀ ਉਹਨਾਂ ਦੀ ਤਕਰੀਬ ਹੋਈ, ਜਿਹੜੇ ਉਹਨਾਂ ਦੇ ਸ਼ਹਿਨਸ਼ਾਹ ਸੀ ਉਸ ਦੇ ਇਜਾਜ਼ ਵਿੱਚ ਜੀ ਪ੍ਰੈਜ਼ੀਡੈਂਟ ਜ਼ਰਦਾਰੀ ਆਏ ਸੀ, ਉਹਦੀ ਮੌਜੂਦਗੀ ਦੇ ਵਿੱਚ ਜਾਪਾਨੀ ਜਿਹੜਾ ਐਮਬੈਸਡਰ ਸੀ ਉਸਨੇ ਵੀ ਇਸੇ ਪੁਆਇੰਟ ਨੂੰ ਉਠਾਇਆ। ਠੀਕ ਕਹਿਣ ਦਾ ਮਕਸਦ ਇਹ ਕਿ ਜਦੋਂ ਪੂਰੀ ਦੁਨੀਆ ਤੁਹਾਨੂੰ ਇਹ ਕਹਿ ਰਹੀ ਹੈ ਔਰ ਤੁਸੀਂ ਵੀ ਇਸ ਚੀਜ਼ ਦੇ ਉੱਤੇ ਮੁਤਫਿਕ ਹੋ, ਫਿਰ ਕਿਹੜੀ ਚੀਜ਼ ਐਸੀ ਚੀਜ਼ ਹੈ ਜਿਹੜੀ ਰੁਕਾਵਟ ਹੈ, ਜਿਹੜੀ ਰੋਕਦੀ ਹੈ ਕਿ ਤੁਸੀਂ ਇਹ ਨਾ ਕਰੋ। ਠੀਕ